ਜਿਸ ਤਰ੍ਹਾਂ ਤੁਸੀਂ ਰੀਅਲ ਸਟੇਟ ਦੀ ਗੱਲ ਕੀਤੀ ਸੀ ਵੀ ਆਪਾਂ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ। ਹਰਜੋਤ ਸਿੰਘ ਜੀ, ਕਹਿੰਦੇ ਵੀ ਇਸ ਤੋਂ ਪਹਿਲਾਂ ਆਪਾਂ ਕਹੀਏ ਖਬਰਾਂ ਇਸ ਦੇ ਬਾਰੇ ਕਹੀਏ, ਇੱਕ ਜਿਹੜੀ ਅਸੀਂ ਬੇਨਤੀ ਅਪੀਲ ਸਾਰਿਆਂ ਨੂੰ ਕਰਨਾ ਚਾਹੁੰਦੇ, ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਡਰਾਉਣ ਲੱਗੇ ਆ। ਇਹ ਰਿਐਲਿਟੀ ਆ। ਇਹ ਮੈਂ ਨਹੀਂ ਕਿਹਾ, ਹਰਜੋਤ ਭਾਜੀ ਨਹੀਂ ਕਹਿ ਰਹੇ, ਇਹ ਕੋਈ ਨਹੀਂ ਕਹਿ ਰਿਹਾ। ਇਹ ਜਿਹੜਾ ਫੈਡਰਲ ਰਿਜ਼ਰਵ ਆ, ਅਮਰੀਕਾ ਦਾ ਫੈਡਰਲ ਰਿਜ਼ਰਵ, ਜਿੰਨੇ ਇਹ ਨੀਤੀਆਂ ਘੜਨੀਆਂ ਹੁੰਦੀਆਂ, ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਇਕੋਨਮੀ ਨੂੰ ਲੈ ਕੇ, ਉਹਨਾਂ ਦੇ ਜਿਹੜੇ ਚੇਅਰਪਰਸਨ ਜਰੋਮ ਪਾਵਲ ਜੋ ਕਹਿ ਰਹੇ ਆ, ਵੱਡੇ ਵੱਡੇ ਅਰਥ ਸ਼ਾਸਤਰੀ ਜਿਹੜੇ ਉਹ ਕਹਿ ਰਹੇ ਆ, ਉਹਨਾਂ ਦੀ ਗੱਲ ਆ। ਸੋ ਤੁਸੀਂ ਸਾਨੂੰ ਬਾਅਦ 'ਚ ਜਦੋਂ ਮਿਲਦੇ ਆ ਫਿਰ ਇਹ ਨਾ ਸਾਨੂੰ ਕਿਹਾ ਕਰੋ ਵੀ ਤੁਸੀਂ ਡਰਾਉਂਦੇ ਬਹੁਤ। ਡਰਾਉਣ ਦਾ ਨਹੀਂ ਆ, ਸਾਡਾ ਜਿਹੜਾ ਹੋਕਾ ਦੇਣ ਦਾ ਕੰਮ ਆ। ਜੋ ਰਿਐਲਿਟੀ ਆ, ਰਿਐਲਿਟੀ ਨੂੰ ਜਿੱਦਾਂ ਕਹਿ ਲਓ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲਏ, ਉਹਦੇ ਨਾਲ ਕਬੂਤਰ ਦੀ ਜਾਨ ਨਹੀਂ ਬਚਦੀ। ਕਬੂਤਰ ਨੂੰ ਉੱਥੋਂ ਉੱਡਣਾ ਪੈਣਾ ਆ, ਧਿਆਨ ਜਿਹੜਾ ਉਹ ਦੇਣਾ ਪੈਣਾ ਆ। ਸੋ ਜੋ ਰਿਐਲਿਟੀ ਆ, ਜੋ ਉਹਨਾਂ ਨੇ ਕਿਹਾ ਆ ਹਾਊਸਿੰਗ ਮਾਰਕੀਟ ਦੇ ਬਾਰੇ, ਰੀਅਲ ਐਸਟੇਟ ਦੇ ਬਾਰੇ, ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਸੋ ਇਹ ਇੱਕ ਮੈਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਹਿਣਾ ਚਾਹੁੰਦਾ। ਸੋ ਬਹੁਤ ਸਾਰੇ ਲੋਕਾਂ ਲਈ ਇਹ ਬੈਡ ਨਿਊਜ਼ ਹੋਊਗੀ ਤੇ ਬਹੁਤ ਸਾਰੇ ਲੋਕਾਂ ਲਈ ਚੰਗੀ ਵੀ ਹੋਊਗੀ, ਜਿਨ੍ਹਾਂ ਨੇ ਘਰ ਖਰੀਦਣਾ, ਜਿਹੜੇ ਲੈ ਨਹੀਂ ਸਕੇ, ਜਿਹੜੇ ਵਿਚਾਰੇ ਬਹੁਤ ਕੋਸ਼ਿਸ਼ਾਂ ਕਰਦੇ ਰਹੇ। ਆਉਣ ਵਾਲੇ ਸਮੇਂ 'ਚ ਉਹ ਬੈਟਰ ਹੋਊਗਾ ਸ਼ਾਇਦ। ਪਰ ਹਾਊਸਿੰਗ ਮਾਰਕੀਟ ਦੇ ਵਿੱਚ ਬਹੁਤ ਵੱਡੀ ਕਰੈਕਸ਼ਨ ਹੋਣ ਜਾ ਰਹੀ ਆ। USA ਟੂਡੇ ਜੋ ਅਖਬਾਰ ਆ, ਉਹਨਾਂ ਨੇ ਵੀ ਅੱਜ ਬਹੁਤ ਵੱਡੀ ਨਿਊਜ਼ ਲਾਈ ਆ। ਜਿਹੜੀ ਸਟੇਟਮੈਂਟ ਜਰੋਮੀ ਪਾਵਲ ਨੇ ਦਿੱਤੀ ਆ ਵੀ ਅਸੀਂ ਹਾਊਸਿੰਗ ਨੂੰ ਰੀਸੈਟ ਕਰਨ ਜਾ ਰਹੇ ਹਾਂ। ਹੁਣ ਲੋਕਾਂ 'ਚ ਇੰਨਾ ਭੰਬਲ ਭੂਸਾ ਪੈ ਗਿਆ ਵੀ ਰੀਸੈਟ ਦਾ ਮਤਲਬ ਇਹ ਕਿਤੇ ਇਹ ਤਾਂ ਨਹੀਂ ਵੀ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਘਰਾਂ ਦੀ ਪ੍ਰਾਈਸ ਸੀ ਉਸੇ ਪ੍ਰਾਈਸ ਤੇ ਘਰ ਸੈੱਟ ਹੋ ਜਾਣ, ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ 45 ਤੋਂ ਲੈ ਕੇ 50% ਦੇ ਕਰੀਬ ਘਰਾਂ ਦੀ ਪ੍ਰਾਈਸ ਵਧੀ ਆ 2-2.5 ਸਾਲਾਂ 'ਚ। ਸੋ ਹੁਣ ਕਈ ਇਕੋਨੋਮਿਸਟ ਇਸ ਸਟੇਟਮੈਂਟ ਨੂੰ ਲੈ ਕੇ ਇਹ ਸੋਚ ਰਹੇ ਆ। ਦੂਜਾ ਜਿਹੜਾ ਇੰਟਰਸਟ ਰੇਟ ਆ ਉਹ 3.2% ਸੀ ਕੁਝ ਮਹੀਨੇ ਪਹਿਲਾਂ। ਇਸ ਟਾਈਮ ਅੱਜ ਜਿਸ ਟਾਈਮ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 6.38% ਤੇ ਹੋ ਗਿਆ। ਤੇ ਇਹਦੇ ਨਾਲ ਜੇ 3 ਲੱਖ ਦਾ ਵੀ ਘਰ ਤੁਸੀਂ ਲੈਂਦੇ ਆ ਤੇ $700 ਦੇ ਕਰੀਬ ਪੇਮੈਂਟ ਦਾ ਫਰਕ ਪੈ ਜਾਂਦਾ ਆ। ਜੇ 3 ਲੱਖ ਦਾ ਲੋਨ ਵੀ ਲੈਂਦੇ ਆ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਅਸਰ ਹੋਊਗਾ। ਸੋ ਉਹਦੇ ਵਿੱਚ ਦੱਸਦੇ ਜਾਈਏ, ਜਰੋਮ ਪਾਵਲ ਹੁਣਾਂ ਨੇ ਇੱਕ ਸਖਤ ਮੈਸੇਜ ਜਿਹੜਾ ਉਹ ਦਿੱਤਾ ਆ। ਉਹਨਾਂ ਨੇ ਇਨਵੈਸਟਰਸ ਨੂੰ ਵੀ ਜਿਹੜਾ ਨਾਲ ਦੇ ਨਾਲ ਕਿਹਾ ਵੀ, ਕਹਿੰਦੇ ਵੀ ਸੀਟ ਬੈਲਟ ਕਰ ਲਓ ਟਾਈਟ, ਰਿਸੈਸ਼ਨ ਤੇ ਅਨਇੰਪਲੋਇਮੈਂਟ ਇਹ ਆ ਰਹੀਆਂ ਆ। ਸੋ ਜਿਹੜੀ ਇਹ ਨਾ ਪਹਿਲੋਂ ਦਿਲਾਸੇ ਦਿੰਦੇ ਰਹੇ, ਹੱਥ ਦੇ ਵਿੱਚ ਫੜ ਕੇ ਚੂਰੀ ਖਵਾਉਂਦੇ ਰਹੇ ਵੀ ਕੋਈ ਨਹੀਂ ਜੀ, ਸੌਫਟ ਲੈਂਡਿੰਗ ਕਰਾ ਦੇਣੀ, ਆਪਾਂ ਇੱਦਾਂ ਹੋ ਜਾਣਾ, ਇੱਦਾਂ ਕਰ ਦਾਂਗੇ। ਉਹ ਜਿਹੜੇ ਬੰਦੇ ਤਾਂ ਸਿਆਣੇ ਸੀ, ਜਿਨ੍ਹਾਂ ਨੇ ਦੇਖੀਆਂ ਸੀ ਰਿਸੈਸ਼ਨਾਂ, ਉਹਨਾਂ ਨੂੰ ਤਾਂ ਲੱਗਦਾ ਸੀ ਪਤਾ ਵੀ ਭਾਈ ਇਹ ਕਹਿਣ ਦੀਆਂ ਗੱਲਾਂ ਆ। ਜਿੱਦਾਂ ਦੇ ਹਾਲਾਤ ਮਾਰਕੀਟ ਤੇ ਬਣੇ ਪਏ ਆ, ਸ਼ਾਇਦ ਇਹ ਚੀਜ਼ ਹੋਣੀ ਅਸੰਭਵ ਨਹੀਂ ਹੈਗੀ। ਸੋ ਪਾਵਲ ਹੁਣਾਂ ਨੇ ਇਸ ਦੇ ਵਿੱਚ ਜਿਹੜਾ ਇਹ ਕਿਹਾ ਵੀ ਅਸੀਂ ਬੜੀ ਡਿਫਿਕਲਟ ਹਾਊਸਿੰਗ ਕਰੈਕਸ਼ਨ ਦੇ ਵਿੱਚੋਂ ਆ। ਨਵੇਂ ਘਰਾਂ ਦੀਆਂ ਤੇ ਐਗਜ਼ਿਸਟਿੰਗ ਹੋਮ ਸੇਲਸ ਇੱਕ ਪਾਸੇ 30% ਤੇ ਇੱਕ ਪਾਸੇ 20% ਈਅਰ ਟੂ ਈਅਰ ਪਿਛਲੇ ਸਾਲ ਦੇ ਮੁਕਾਬਲੇ ਇੰਨੀਆਂ ਜਿਹੜੀਆਂ ਉਹ ਡਾਊਨ ਆ ਗਈਆਂ ਆ। ਇਨਵੈਂਟੋਰੀ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਬਹੁਤ ਸਾਰੇ ਜਿਹੜੇ ਹਾਊਸਿੰਗ ਐਨਾਲਿਸਟ ਆ, ਉਹ ਜਿਹੜੇ ਫੈਡ ਦੇ ਰੀਸੈਟ ਨੂੰ ਜਿਹੜਾ ਤੁਸੀਂ ਜ਼ਿਕਰ ਕੀਤਾ ਆ, ਕਹਿੰਦੇ ਵੀ ਉਹ ਇਹ ਕੋਡ ਮੰਨ ਰਹੇ ਆ ਵੀ ਹਾਊਸ ਪ੍ਰਾਈਸਿਸ ਆਰ ਗੋਇੰਗ ਟੂ ਡਰੋਪ, ਵੀ ਉਹ ਜਿਹੜੀਆਂ ਹੁਣ ਘਟਣੀਆਂ ਆ। ਬਹੁਤ ਸਾਰੇ ਜਿਹੜੇ ਇੱਕ ਜ਼ਿਲੋ ਹੋਮ ਵੈਲਿਊ ਇੰਡੈਕਸ ਜਿਹੜਾ ਹੁੰਦਾ ਆ, ਉਹਦੇ ਵਿੱਚ ਸ਼ਿਫਟ ਦੇਖਿਆ ਗਿਆ ਆ। ਜਿਹੜੀਆਂ ਹੋਮ ਵੈਲਿਊਜ਼ ਦੇ ਵਿੱਚ ਬਹੁਤ ਸਾਰੀਆਂ ਮਾਰਕੀਟਸ ਕੂਲ ਡਾਊਨ ਹੋ ਰਹੀਆਂ। ਉਹ ਲਗਾਤਾਰ ਠੰਡ ਵੱਲ ਨੂੰ ਜਿਹੜੀਆਂ, ਮੌਸਮ ਵੀ ਠੰਡਾ ਹੋ ਰਿਹਾ ਆ ਤੇ ਉੱਤੋਂ ਹਾਊਸਿੰਗ ਮਾਰਕੀਟ ਵੀ ਜਿਹੜੀ ਉਹ ਠੰਡੀ ਹੋ ਰਹੀ ਆ। ਕਹਿੰਦੇ ਵੀ ਜਿਹੜੀ ਫੋਰਚੂਨ ਮੈਗਜ਼ੀਨ ਆ, ਉਹਨਾਂ ਨੇ ਵੀ ਬੜਾ ਵੱਡਾ ਆਰਟੀਕਲ ਆ ਜਿਸ ਦੇ ਉੱਤੇ ਜਿਹੜਾ ਉਹ ਛਾਪਿਆ ਆ। ਕਹਿੰਦੇ ਵੀ ਇਨਫਲੇਸ਼ਨ ਨੂੰ ਫਾਈਟ ਕਰਨ ਦੇ ਲਈ ਫੈਡ ਦੀ ਜਿਹੜੀ ਪਲੇਬੁੱਕ ਆ, ਉਹਨਾਂ ਦੀ ਜਿਹੜੀ ਆ 6 ਸਟੈਪ ਜਿਹੜਾ ਇਹ ਪਲੇਬੁੱਕ ਹੁੰਦੀ ਆ ਵੀ ਉਹਨਾਂ ਨੇ ਕਿੱਦਾਂ ਇਨਫਲੇਸ਼ਨ ਨੂੰ ਥੱਲੇ ਲੈ ਕੇ ਆਉਣਾ। ਸਭ ਤੋਂ ਪਹਿਲਾਂ ਜਿਹੜਾ ਸੈਂਟਰਲ ਬੈਂਕ ਆ, ਉਹ ਆਪਣੇ ਮੌਰਗੇਜਸ ਰੇਟ ਵਧਾਉਂਦਾ ਆ। ਜਿਹੜਾ 2 ਦਿਨ ਪਹਿਲਾਂ ਇਹਨਾਂ ਨੇ ਦੇਖਿਆ ਵੀ 0.5% ਵਧਾ ਦਿੱਤਾ, ਜਾਂ 75 ਬੇਸਿਸ ਪੁਆਇੰਟ ਜਿਹੜਾ ਉਸਨੂੰ ਆਖਿਆ ਜਾਂਦਾ ਆ। ਉਹ ਦੂਜਾ ਉਹਦੇ ਵਿੱਚ ਕੀ ਦੇਖਦੇ ਵੀ ਉਹਦੇ ਨਾਲ ਜਿਹੜੀਆਂ ਹੋਮ ਸੇਲਸ ਆ ਉਹ ਘਟਣੀਆਂ ਸ਼ੁਰੂ ਹੋ ਜਾਂਦੀਆਂ। ਐਗਜ਼ਿਸਟਿੰਗ ਹੋਮ ਦੀ ਜਿਹੜੀ ਇਨਵੈਂਟੋਰੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਨਵੇਂ ਹੋਮ ਬਿਲਡਰ ਹੁੰਦੇ ਆ, ਉਹਨਾਂ ਨੇ ਕੱਟ ਬੈਕ ਕਰਨਾ ਸ਼ੁਰੂ ਕਰ ਦੇਣਾ। ਉਹਨਾਂ ਨੇ ਘਰ ਜਿਹੜੇ ਨਵੇਂ ਬਣਾਉਣੇ ਆ, ਜਿਹੜੇ ਬਣ ਰਹੇ ਆ, ਉਹਨਾਂ ਨੂੰ ਸਲੋ ਡਾਊਨ ਕਰ ਦੇਣਾ। ਬਹੁਤ ਸਾਰੀਆਂ ਕਮੋਡਿਟੀਜ਼ ਜਿਨ੍ਹਾਂ 'ਚ ਲੰਬਰ, ਸਟੀਲ, ਹੋਰ ਜਿਹੜੀਆਂ ਗੁੱਡਸ ਆ, ਵਿੰਡੋਜ਼, ਰੈਫਰੀਜਰੇਟਰ, ਅਪਲਾਇੰਸਿਸ ਜਿਹੜੇ ਧੜਾ ਧੜ ਵਿਕ ਰਹੇ ਸੀ, ਬਣ ਰਹੇ ਸੀਗੇ, ਉਹਨਾਂ ਦੀ ਮੰਗ ਜਿਹੜੀ ਆ, ਡਿਮਾਂਡ ਆ, ਆਟੋਮੈਟਿਕਲੀ ਘੱਟ ਜਾਣੀ ਆ। ਸੋ ਉਹਦੇ ਨਾਲ ਓਵਰਆਲ ਇਕੋਨਮੀ ਸੁੰਗੜੂਗੀ, ਉਹ ਥੱਲੇ ਡਿੱਗੂਗੀ ਤੇ ਉਹਦੇ ਨਾਲ ਇਨਫਲੇਸ਼ਨ ਜਿਹੜੀ ਆ ਉਹ ਸਲੋ ਡਾਊਨ ਹੋ ਜਾਊਗੀ। ਇਨਫਲੇਸ਼ਨ ਕਦੋਂ ਵੱਧਦੀ ਆ? ਉਦੋਂ ਹੀ ਵੱਧਦੀ ਆ ਜਦੋਂ ਸਪਲਾਈ ਤੇ ਡਿਮਾਂਡ ਦੀ ਮਿਸਮੈਚ ਹੁੰਦੀ ਆ, ਵੀ ਡਿਮਾਂਡ ਬਹੁਤ ਜ਼ਿਆਦਾ ਹੋਵੇ, ਸਪਲਾਈ ਘੱਟ ਹੋਵੇ।
ਆਪਾਂ ਇਸ ਚੀਜ਼ ਨੂੰ ਦੇਖਿਆ ਕੁਝ ਮਹੀਨੇ ਪਹਿਲਾਂ ਦੀਆਂ ਹੀ ਜਿਹੜੀਆਂ ਹਰਜੋਤ ਸਿੰਘ ਜੀ ਇਹ ਖਬਰ ਆ ਵੀ ਟਾਰਗੇਟ, ਵਾਲਮਾਰਟ, ਕੋਸਟਕੋ ਉਦੋਂ ਡਿਮਾਂਡ ਇੰਨੀ ਕੁ ਜ਼ਿਆਦਾ ਸੀ, ਉਹਨਾਂ ਨੇ ਸਮਾਨ ਇੰਨਾ ਕੁ ਜ਼ਿਆਦਾ ਮੰਗਵਾ ਲਿਆ ਵੀ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਰਹੀ। ਜੀ ਓਵਰ ਇਨਵੈਂਟੋਰੀ ਜਿਹੜੀ ਉਹ ਹੋ ਗਈ, ਸੋ ਉਹਦੇ ਕਰਕੇ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਸਸਤੀਆਂ ਹੋਈਆਂ। ਹੁਣ ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਮ ਦੇ ਅਪਲਾਇੰਸਸ ਆ ਉਹ ਬਹੁਤ ਜ਼ਿਆਦਾ ਤੁਹਾਨੂੰ ਸਸਤੇ ਹੋਏ ਜਾਂ ਬਹੁਤ ਸੇਲਸ ਦੇ ਉੱਤੇ ਜਿਹੜੇ ਉਹ ਤੁਹਾਨੂੰ ਦਿਖਣਗੇ, ਕਿਉਂਕਿ ਬਣ ਬਹੁਤ ਜ਼ਿਆਦਾ ਗਏ ਆ। ਨਵੇਂ ਘਰ ਹੁਣ ਉਹਨੇ ਉਹ ਬਣ ਨਹੀਂ ਰਹੇ, ਉਹ ਡਿਮਾਂਡ ਜਿਹੜੀ ਹੈ ਲਗਾਤਾਰ ਘਟ ਗਈ ਆ ਤੇ ਇਹ ਸਪਲਾਈ ਜਿਹੜੀ ਉਹ ਵੱਧ ਗਈ ਆ। ਆਲਦੋ ਜਿਨ੍ਹਾਂ ਨੇ ਚੇਂਜ ਕਰਨਾ ਉਹਨਾਂ ਦੇ ਲਈ ਗੁੱਡ ਨਿਊਜ਼ ਜਿਹੜੀ ਉਹ ਚੀਜ਼ ਜੀ ਇਹ ਹੋ ਸਕਦੀ ਆ। ਪਰ ਓਵਰਆਲ ਹਾਊਸਿੰਗ ਰੀਸੈਟ ਜਿਹੜਾ ਫੈਡ ਦਾ ਅੱਜ ਦਾ ਇਹ ਜਿਹੜਾ ਬਿਆਨ ਆ ਜਰੋਮ ਪਾਵਲ ਦਾ, ਉਹਨੇ ਪੂਰੀ ਤਰ੍ਹਾਂ ਇਨਵੈਸਟਰਸ ਨੂੰ ਤੇ ਹਾਊਸਿੰਗ ਮਾਰਕੀਟ ਦੇ ਵਿੱਚ ਧੜਥੱਲੀ ਜਿਹੜੀ ਆ ਉਹ ਪੂਰੀ ਤਰ੍ਹਾਂ ਮਚਾ ਦਿੱਤੀ ਹੈਗੀ ਆ। ਸੋ ਜਿਨ੍ਹਾਂ ਨੇ ਵੀ ਇਹਨਾਂ ਵਾਟਰਸ ਨੂੰ ਟ੍ਰੈਡ ਕਰਨਾ ਆ ਉਹ ਭਾਈ ਇੱਕ ਸੀਰੀਅਸ ਪ੍ਰੋਫੈਸ਼ਨਲ ਬੰਦਿਆਂ ਦੇ ਨਾਲ ਸਲਾਹ ਕਰਕੇ ਉਹ ਚੀਜ਼ਾਂ ਜਿਹੜੀਆਂ ਉਹ ਕਰਨ ਤੇ ਮਾਰਕੀਟ ਨੂੰ ਜਿਹੜਾ ਹੁਣ ਵਾਚ ਕਰਨ ਦਾ ਜਿਹੜਾ ਇਹ ਵੇਲਾ ਇਸ ਜੀ ਟਾਈਮ ਬਣਿਆ ਪਿਆ ਹੈਗਾ ਆ। ਲੈਰੀ ਸਮਰਸ ਅਮਰੀਕਾ ਦੇ ਟੌਪ ਨੌਚ ਇਕਨੋਮਿਸਟ ਆ। ਆਪਾਂ ਉਹਨਾਂ ਦੇ ਬਿਆਨ ਵਾਰੀ-ਵਾਰੀ ਪਿਛਲੇ ਮਹੀਨਿਆਂ 'ਚ ਤੁਹਾਡੇ ਨਾਲ ਸਾਂਝੇ ਕਰਦੇ ਰਹੇ ਆ। 1 ਸਾਲ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਇਨਫਲੇਸ਼ਨ ਸਾਡੀ ਇੱਕ ਬਹੁਤ ਵੱਡੀ ਪ੍ਰੋਬਲਮ ਹੋਣ ਜਾ ਰਹੀ ਆ। ਉਸ ਟਾਈਮ ਦੇ ਉੱਤੇ ਈਵਨ ਦੋ ਲੈਰੀ ਸਮਰਸ ਡੈਮੋਕ੍ਰੇਟ ਆ, ਲੈਰੀ ਸਮਰਸ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਅੰਡਰ ਕੰਮ ਕਰਦੇ ਰਹੇ ਹੈਗੇ ਆ ਐਜ਼ ਏ ਸੈਕਟਰੀ ਆਫ ਟ੍ਰੇਜਰੀ ਜਦੋਂ ਬਿਲ ਜੀ ਕਲਿੰਟਨ ਪ੍ਰੈਜ਼ੀਡੈਂਟ ਸੀ। ਉਸ ਤੋਂ ਬਿਨਾਂ ਲੈਰੀ ਸਮਰਸ ਹਾਰਵਰਡ ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ ਹੈਗੇ, ਉਹਦੇ ਪ੍ਰੈਜ਼ੀਡੈਂਟ ਵੀ ਰਹੇ ਹੈਗੇ ਆ। ਤੇ ਦੇਖੋ ਇੰਨੇ ਟੌਪ ਨੌਚ ਦਾ ਇਕਨੋਮਿਸਟ ਔਨ ਸਟੇਟਮੈਂਟ ਦਿੱਤੀ ਤੇ ਸਾਰੇ ਮੀਡੀਆ ਈਵਨ ਵਾਈਟ ਹਾਊਸ ਵੀ ਉਹਦੇ ਉਲਟ ਸਟੇਟਮੈਂਟ ਦੇਣ ਲੱਗ ਪਿਆ ਵੀ ਨਹੀਂ ਇਹ ਲੈਰੀ ਸਮਰਸ ਹੈ ਵੀ। ਈਵਨ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਸੀ ਉਹਨਾਂ ਨੇ ਵੀ ਉਹਨਾਂ ਦੇ ਅਗੇਂਸਟ ਸਟੇਟਮੈਂਟ ਦਿੱਤੀਆਂ। ਫਿਰ ਕੁਝ ਮਹੀਨੇ ਪਹਿਲਾਂ ਉਹਨੇ ਕਹਿਤਾ ਵੀ ਮੈਂ ਆਲਰੇਡੀ ਡਿਕਲੇਅਰ ਕਰਦਾ ਵੀ ਰਿਸੈਸ਼ਨ 'ਚ ਆ। ਫਿਰ ਉਹਨਾਂ ਦਾ ਕਾਫੀ ਇਹਨਾਂ ਨੇ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਵੀ ਦੇਖੋ ਜੀ ਇਹ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ, ਅਸੀਂ ਇੰਨਾ ਇੰਟਰਸਟ ਰੇਟ ਵਧਾ ਕੇ ਇਨਫਲੇਸ਼ਨ ਨੂੰ ਕੰਟਰੋਲ ਕਰ ਲੈਣਾ, ਰਿਸੈਸ਼ਨ 'ਚ ਅਸੀਂ ਜਾਣੇ ਨਹੀਂ ਦੇਣਾ ਹੈਗਾ। ਹੁਣ ਖੁਦ ਦੇਖ ਲਓ ਵੀ ਮੰਨ ਗਏ ਆ ਵੀ ਹਾਂ ਅਸੀਂ ਰਿਸੈਸ਼ਨ ਵੱਲ ਨੂੰ ਜਾ ਰਹੇ ਹੈਗੇ ਆ। ਸੋ ਆਪਾਂ ਜਿੰਨੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਸਾਡਾ ਤਾਂ ਅਸੀਂ ਆਪਣੇ ਕੋਲੋਂ ਕੋਈ ਨਿਊਜ਼ ਨਹੀਂ ਬਣਾਉਂਦੇ, ਅਸੀਂ ਤਾਂ ਜੋ ਵੱਖ-ਵੱਖ ਟੌਪ ਨੌਚ ਇਕਨੋਮਿਸਟ ਯੂਐਸਏ ਦੇ ਨਿਊਜ਼ਪੇਪਰ ਆ, ਚਾਹੇ ਉਹ ਨਿਊਯਾਰਕ ਟਾਈਮ ਆ, ਵਾਲ ਸਟਰੀਟ ਜਰਨਲ ਆ, ਯੂਐਸਏ ਟੂਡੇ ਆ, ਇਸੇ ਤਰ੍ਹਾਂ ਜੋ ਟੌਪ ਨੌਚ ਟੀਵੀ ਸਟੇਸ਼ਨ ਆ, ਐਨਪੀਆਰ ਆ, ਬੜੇ-ਬੜੇ ਜੋ ਇਕਨੋਮਿਸਟ ਕੀ ਸਟੇਟਮੈਂਟਸ ਦਿੰਦੇ ਆ ਉਹ ਪੜ੍ਹ ਕੇ ਥੋੜੀ ਮਿਹਨਤ ਕਰਕੇ ਆਪਾਂ ਤੁਹਾਡੇ ਨਾਲ ਉਹਨਾਂ ਦੇ ਬਿਆਨ ਸਾਂਝੇ ਕਰਦੇ ਆ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹ ਅਪ ਟੂ ਡੇਟ ਰਹੇ।